ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਅਗਸਤ ਦਾ ਦਿਨ 1947 ਲੰਡਨ 'ਚ ਸਿੱਖਾਂ ਨੇ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟ ਐਲਾਨਣ ਵਾਸਤੇ ਮੈਮੋਰੰਡਮ ਦਿੱਤਾ। ਵਾਇਸਰਾਏ ਲਾਰਡ ਮਾਊਂਟਬੈਟਨ ਨੇ 3 ਜੂਨ 1947 ਨੂੰ ਪੰਜਾਬ ਦੀ ਵੰਡ ਕਰਨ ਦਾ ਐਲਾਨ ਕਰ ਦਿੱਤਾ। ਇਸ ਬਾਰੇ ਮੁਸਲਿਮ ਅਕਸਰੀਅਤ ਹੇਠ ਲਿਖੇ ਇਲਾਕਿਆਂ ਨੂੰ ਮੰਨਿਆ ਗਿਆ। ਲਾਹੌਰ ਡਿਵੀਜ਼ਨ, ਗੁਜਰਾਂਵਾਲਾ, ਗੁਰਦਾਸਪੁਰ, ਸ਼ੇਖੂਪੁਰਾ, ਸਿਆਲਕੋਟ ਤੇ ਲਾਹੌਰ। ਰਾਵਲਪਿੰਡੀ ਡਿਵੀਜ਼ਨ 'ਚ ਰਾਵਲਪਿੰਡੀ, ਅਟਕ, ਗੁਜਰਾਤ, ਜੇਹਲਮ, ਮੀਆਂਵਾਲੀ, ਸ਼ਾਹਪੁਰ। ਮੁਲਤਾਨ ਡਿਵੀਜ਼ਨ 'ਚ ਡੇਰਾ ਗਾਜ਼ੀ ਖਾਨ, ਝੰਗ, ਲਾਇਲਪੁਰ, ਮਿੰਟਗੁਮਰੀ, ਮੁਲਤਾਨ ਤੇ ਮੁਜ਼ੱਫਰਗੜ੍ਹ। 9 ਜੂਨ ਨੂੰ ਮੁਸਲਿਮ ਲੀਗ ਨੇ ਇਸ ਯੋਜਨਾ ਨੂੰ ਮਨਜ਼ੂਰ ਕਰ ਲਿਆ। 14-15 ਜੂਨ ਨੂੰ ਕਾਂਗਰਸ ਨੇ ਵੀ ਇਸ ਉੱਤੇ ਕਾਫੀ ਬਹਿਸ ਮਗਰੋਂ ਆਖਰ ਹਾਂ ਕਰ ਦਿੱਤੀ ਤੇ ਸਿੱਖ ਇਸ ਤੇ ਨਾ ਖੁਸ਼ ਸਨ, ਪਰ ਫਿਰ ਵੀ ਬਲਦੇਵ ਸਿੰਘ ਨੇ ਇਸ ਨੂੰ ਚੁੱਪਚਾਪ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਕਬੂਲ ਕਰ ਲਿਆ, ਕਿਉਂਕਿ ਉਸ ਮੁਤਾਬਕ ਪਾਕਿਸਤਾਨ 'ਚ ਪੂਰੀ ਤਰ੍ਹਾਂ ਜਾਣਾ ਜਾਂ ਦੋਵਾਂ ਹਿੱਸਿਆਂ ਵਿੱਚ ਵੰਡੇ ਜਾਣ ਦੀ ਸੂਰਤ 'ਚ ਭਾਰਤ ਵਿੱਚ ਰਹਿਣ ਵਿੱਚੋਂ ਦੂਜਾ ਹੀ ਬਿਹਤਰ ਸੀ। ਪਰ ਇਸ ਨਾਲ ਫਿਰ ਵੀ ਕੋਈ 20 ਲੱਖ ਸਿੱਖ ਪਾਕਿਸਤਾਨ ਦੇ ਇਲਾਕੇ 'ਚ ਰਹਿ ਜਾਂਦੇ ਸਨ ਜਿਨ੍ਹਾਂ ਦੀ ਤਬਦੀਲੀ ਬਾਰੇ ਕੋਈ ਫੈਸਲਾ ਨਹੀਂ ਸੀ ਹੋਇਆ। ਹੱਦਾਂ ਦੀ ਵੰਡ ਵਾਸਤੇ ਹੱਦਾਂ ਦੇ ਮਾਹਰ ਸਰ ਰੈਕਲਿਫ ਨੂੰ ਨਿਯੁਕਤ ਕੀਤਾ ਗਿਆ। ਰੈਕਲਿਫ 8 ਜੁਲਾਈ 1947 ਨੂੰ ਦਿੱਲੀ ਪੁੱਜ ਗਿਆ। ਪਹਿਲੋਂ 30 ਜੂਨ ਨੂੰ ਜਸਟਿਸ ਤੇਜਾ ਸਿੰਘ, ਜਸਟਿਸ ਮੁਹੰਮਦ ਮੁਨੀਰ ਵਗੈਰਾ 4 ਮੈਂਬਰਾਂ ਨੇ ਬਾਉਂਡਰੀ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਕਮਿਸ਼ਨ ਦੀ ਪਹਿਲੀ ਬੈਠਕ 14 ਜੁਲਾਈ ਨੂੰ ਹੋਈ ਤੇ ਇਸ ਨੇ ਸਾਰੀਆਂ ਪਾਰਟੀਆਂ ਤੋਂ 18 ਜੁਲਾਈ ਤੱਕ ਮੈਮੋਰੰਡਮ ਮੰਗ ਲਏ। ਫਿਰ 21 ਜੁਲਾਈ ਤੋਂ 31 ਜੁਲਾਈ ਤੱਕ ਬੈਠਕਾਂ ਹੋਈਆਂ ਜਿਨ੍ਹਾਂ 'ਚ ਬੜੇ ਮਸ਼ਹੂਰ ਵਕੀਲ ਤੇ ਆਗੂ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਦੇ ਰਹੇ। ਅਕਾਲੀ ਦਲ ਵੱਲੋਂ ਹਰਨਾਮ ਸਿੰਘ, ਹਿੰਦੂਆਂ ਵੱਲੋਂ ਸੀਤਲਾਵਾੜ, ਮੁਸਲਮਾਨ ਵੱਲੋਂ ਮੁਹੰਮਦ ਜ਼ਫਰ ਉਲਾ ਖਾਨ ਨੇ ਕੇਸ ਪੇਸ਼ ਕੀਤਾ। ਅਹਿਮਦੀਆ ਵੱਲੋਂ ਡਾਕਟਰ OHK ਸਪੇਟ ਪੇਸ਼ ਹੋਏ। ਮੁਸਲਮਾਨਾਂ ਨੇ ਲਾਹੌਰ ਮੁਸਲਮਾਨ ਦੀ ਫੀਸਦੀ 60.6, ਗੁਜਰਾਂਵਾਲਾ 70%, ਸਿਆਲਕੋਟ 62%, ਸ਼ੇਖਪੁਰਾ 63%, ਲਾਇਲਪੁਰ 62%, ਮਿੰਟਗੁਮਰੀ 69%, ਮੁਲਤਾਨ 78%, ਜ਼ਿਲ੍ਹੇ ਤੇ ਫਿਰੋਜ਼ਪੁਰ ਤਹਿਸੀਲ 55%, ਜ਼ੀਰਾ ਤਹਿਸੀਲ 65%, ਨਕੋਦਰ ਤਹਿਸੀਲ 59%, ਜਲੰਧਰ ਤਹਿਸੀਲ 51%, ਅਜਨਾਲਾ ਤਹਿਸੀਲ 59%, ਇਲਾਕੇ ਤੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਸ਼ਕਰਗੜ੍ਹ 51%, ਬਟਾਲਾ 55% ਤੇ ਗੁਰਦਾਸਪੁਰ 51% ਇਲਾਕੇ ਮੰਗੇ। ਇਸ ਹਿਸਾਬ ਨਾਲ ਪੱਛਮੀ ਪੰਜਾਬ ਤੋਂ ਬਿਨਾਂ ਪੂਰਬੀ ਪੰਜਾਬ 'ਚ ਜਲੰਧਰ, ਜ਼ੀਰਾ, ਅਜਨਾਲਾ ਤੇ ਬਟਾਲਾ ਵੱਲ ਕੁਝ ਇਲਾਕੇ ਵੱਖਰੇ ਤੇ ਸਰਹੱਦ ਤੋਂ ਦੂਰ ਭਾਰਤ ਦੇ ਇਲਾਕੇ ਦੇ ਅੰਦਰਵਾਰ ਹੋਣ ਕਰਕੇ ਕਈ ਪਾਕਿਸਤਾਨ ਬਣਦੇ ਸਨ। ਸਿੱਖਾਂ ਦੀ ਮੰਗ ਸੀ ਕਿ ਚਨਾਨ ਨੂੰ ਹੱਦ ਮੰਨ ਕੇ ਵੰਡ ਕੀਤੀ ਜਾਵੇ। ਸ਼ੇਖੂਪੁਰਾ, ਗੁਜਰਾਂਵਾਲਾ, ਮਿੰਟਗੁਮਰੀ ਤੇ ਲਾਇਲਪੁਰ ਪੂਰਬੀ ਪੰਜਾਬ 'ਚ ਰੱਖੇ ਜਾਣ, ਕਿਉਂਕਿ ਸ਼ੇਖੂਪੁਰਾ, ਗੁਜਰਾਂਵਾਲਾ ਤੇ ਲਾਇਲਪੁਰ 'ਚ ਸਿੱਖ ਜ਼ਿਮੀਂਦਾਰ ਮੁਸਲਮਾਨਾਂ ਤੋਂ ਦੂਣਾ ਮਾਲੀਆ ਦਿੰਦੇ ਸਨ ਤੇ ਵਧੇਰੇ ਜ਼ਮੀਨਾਂ ਦੇ ਮਾਲਕ ਸਨ। ਫਿਰ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਵੀ ਸ਼ੇਖੂਪੁਰਾ 'ਚ ਸੀ। ਇੰਗਲੈਂਡ ਦੇ ਸਿੱਖਾਂ ਨੇ ਇਸ ਵਾਸਤੇ 6 ਅਗਸਤ 1947 ਦੇ ਦਿਨ ਲੰਡਨ 'ਚ ਇੱਕ ਜਲੂਸ ਕੱਢ ਕੇ UNO ਨੂੰ ਮੈਮੋਰੰਡਮ ਦਿੱਤਾ ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿੱਤਾ ਜਾਵੇ। 1978 ਦਲ ਖਾਲਸਾ ਜਥੇਬੰਦੀ ਦੀ ਕਾਇਮੀ ਹੋਈ। 1978 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬਹੁਤ ਸਾਰੀਆਂ ਨੌਜਵਾਨ ਜਥੇਬੰਦੀਆਂ ਵਿਚਰ ਰਹੀਆਂ ਸਨ। ਇਹਨਾਂ 'ਚੋਂ ਮੁੱਖ ਚੰਡੀਗੜ੍ਹ, ਗੁਰਦਾਸਪੁਰ, ਦਿੱਲੀ, ਜਲੰਧਰ ਵਗੈਰਾ ਸਨ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਵੱਡੀ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ। 6 ਅਗਸਤ 1978 ਦੇ ਦਿਨ ਇਹ ਜਥੇਬੰਦੀਆਂ ਦਲ ਖਾਲਸਾ ਦੇ ਨਾਂ ਹੇਠ ਇਕੱਠੀਆਂ ਹੋਈਆਂ ਤੇ ਇਸ ਦੇ 5 ਮੁੱਖ ਪੰਚ ਚੁਣੇ ਗਏ। ਮਹਿੰਦਰ ਸਿੰਘ ਦਿੱਲੀ, ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਸਤਨਾਮ ਸਿੰਘ ਪੌਂਟਾ ਸਾਹਿਬ ਤੇ ਜਸਵੰਤ ਸਿੰਘ ਠੇਕੇਦਾਰ। ਮਗਰੋਂ ਦਸੰਬਰ 'ਚ ਦਲਗੀਰ ਦੇ ਅਸਤੀਫਾ ਦੇ ਜਾਣ ਤੋਂ ਬਾਅਦ 1999 'ਚ ਗਜਿੰਦਰ ਸਿੰਘ ਨੂੰ ਸ਼ਾਮਲ ਕਰ ਲਿਆ ਗਿਆ। ਦਲ ਖਾਲਸਾ ਨੇ ਆਪਣਾ ਨਿਸ਼ਾਨਾ ਖਾਲਿਸਤਾਨ ਰੱਖਿਆ। ਭਾਵੇਂ ਇਸ 'ਚ ਥੋੜੇ ਵਰਕਰ ਸਨ, ਪਰ ਫਿਰ ਵੀ ਸਿਰੜੀ ਜਵਾਨਾਂ ਦੀ ਜਥੇਬੰਦੀ ਸੀ। ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਤੇ ਉਹਨਾਂ ਦੇ ਏਜੰਟ ਇਹ ਪ੍ਰਚਾਰ ਕਰਦੇ ਰਹੇ ਕਿ ਇਸ ਨੂੰ ਕਾਂਗਰਸ ਨੇ ਬਣਾਇਆ ਸੀ ਤੇ ਇਸ ਦਾ ਗਿਆਨੀ ਜੈਲ ਸਿੰਘ ਜਾਂ ਵਿਸ਼ਵਾਨਾਥ ਤਿਵਾੜੀ ਨਾਲ ਸੰਬੰਧ ਸੀ। ਇਹ ਕੋਰਾ ਝੂਠ ਹੈ। ਇਸ ਪਿੱਛੋਂ ਇਹ ਏਜੰਸੀਆਂ ਕਾਂਗਰਸੀ ਤੇ ਅਕਾਲੀ ਦਲ ਦੇ ਕੁਝ ਸਾਜ਼ਿਸ਼ੀ ਆਗੂ ਵੀ ਸਨ। ਇਹ ਕੋਰਾ ਝੂਠ ਹੈ ਜਿਸ ਪਿੱਛੇ ਕਈ ਏਜੰਸੀਆਂ ਕਾਂਗਰਸੀ ਤੇ ਅਕਾਲੀ ਦਲ ਦੇ ਕੁਝ ਸਾਜ਼ਿਸ਼ੀ ਆਗੂ ਵੀ ਸ਼ਾਮਲ ਸਨ। ਦਲ ਖਾਲਸਾ ਤਾਂ ਸਿੱਖ ਨੌਜਵਾਨਾਂ ਦੀਆਂ ਖਾੜਕੂ ਜਥੇਬੰਦੀਆਂ ਨੇ ਜਜ਼ਬਾਤੀ ਹੋ ਕੇ ਕਾਇਮ ਕੀਤੀ ਸੀ ਤੇ ਇਹ 1981 ਤੱਕ ਲੰਘੇ ਡੰਗ ਵਰਕਰਾਂ ਦੇ ਦਸਵੰਧ ਨਾਲ ਚੱਲਦੀ ਰਹੀ। 6 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਜ਼ਾਰ ਚੂੜਬੇਰੀ ਚੌਂਕ ਚਿੰਤਪੁਰਨੀ ਗਲੀ ਬੋੜਵਾਲੀ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 6 ਅਗਸਤ 1992 ਦੇ ਦਿਨ ਬਖਸ਼ੀਸ਼ ਸਿੰਘ, ਬੰਤਾ ਸਿੰਘ ਤੇ ਈਸ਼ਰ ਸਿੰਘ ਨੂੰ ਸ਼ਹੀਦ ਕੀਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਅਗਸਤ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।